जल्दी जल्दी करते भी ना सानू 4 वज गए ਅਸੀਂ ਵੈਸੇ ਤਾਂ ਆਪਣੀ ਪੂਰੀ ਤਿਆਰੀ ਨਾਲ ਆਏ ਸੀਗੇ ਸਵੈਟਰ ਤੇ ਨਾਲ ਆਪਣੀ ਚਾਦਰ ਸ਼ਾਦਰ ਮੈਂ ਲੈ ਕੇ ਆਇਆ ਸੀਗਾ ਸ਼ਾਦੀ ਹੋਵੇ ਜਾਂ ਹੋਵੇ ਕੋਈ ਫੋਤ ਵੀ ਸਰਦੀਆਂ ਵਿੱਚ ਖਾਸ ਕਰ ਜਿਹੜੇ ਧੁੰਦ ਵਾਲੇ ਦਿਨਾਂ 'ਚ ਇਹਨਾਂ 'ਚ ਕੰਮ ਬਹੁਤ ਔਖਾ ਹੁੰਦਾ ਜਿਹੜਾ 6-7 ਘੰਟੇ ਦਾ ਸਫ਼ਰ ਹੈ ਨਾ ਫੈਸਲਾਬਾਦ ਤੋਂ ਮਹਿਮਾਨ ਆਏ ਨਾ 6-7 ਘੰਟੇ ਦਾ ਸਫ਼ਰ ਸੀਗਾ ਉਹ 12-13 ਘੰਟੇ ਜਾ ਕੇ ਹੋਇਆ ਅਸੀਂ ਵੈਸੇ ਪਹੁੰਚ ਜਾਂਦੇ 45 ਮਿੰਟਾਂ 'ਚ 50 ਮਿੰਟਾਂ 'ਚ ਜਾਂ ਬਹੁਤਾ ਲਾਓ ਤਾਂ ਘੰਟਾ ਅਸੀਂ ਪਹੁੰਚੇ ਸਵੇਰੇ 1.5 ਘੰਟੇ ਵਿੱਚ ਉਹ ਵੀ ਆਪਣੇ ਨਾਲੋਂ ਬੜਾ ਤੇਜ਼ ਗਏ ਅਸੀਂ ਉਹ ਵੀ ਅਸੀਂ ਬੜਾ ਤੇਜ਼ ਗਏ ਆਪਣੇ ਵੱਲੋਂ ਨਾ पर डर भी लगता सी कि शायद विच वज ना जाइए। अस्सलाम वालेकुम की हाल चाल है जी तुहाडा उम्मीद करते हैं सारे वधिया हो गए अल्लाह ताला दे फजल ते करम दे नाल शुरू करते हैं अज दा व्लॉग। कल असीं गए सीगे आसफ दे नाल जहेज दा समान खरीदण वास्ते कल भी भज्जो भज्ज आके ना बस एक दिन दे पट्ठे लैके आए नहीं तो अगे ना असीं 2 दिनां दे पट्ठे लियाई दे। कल शामी हजे असीं उत्थे ही सीगे ते उत्थे सानूं फोन आ गया सी मैं साडी जेहड़ी फूफी सस्स ना वो वफात पा गए असीं जाना अज उधर ते साडे घर अज ना तूड़ी आ ते ना पट्ठे आ तो मौसम जो ना वो बहुत ज़्यादा ख़राब होया खड़ा धुंध बहुत शदीद सानू सफ़र भी फैमिली के नाल करना पैना 11 बजे जनाजा वा तो 7:45 जोड़े ना हो गए आ सूरज का तो कितने नामो निशान भी नहीं हैगा तो धुंध जी ना बहुत सख्त आ देखते हैं हुण की करते हैं कोशिश तो साडी यही सी चल मौसम साफ होंदा ना असीं जाके पहले पट्ठे तूड़ी लिआंदे तो मुड़ के फिर उधर जाते क्योंकि पट्ठे तूड़ी जोड़े ना इस तो बगैर काम नहीं चलता है डंगरां नूं पट्ठे ते पानी पाने पैंदे खुशी होवे जां गमी होवे मौसम की आ सूरत हाल आ भी नज़र कोई शै नहीं आती पई हैगी। ਨਿਆਣੇ ਤਾਂ ਸਵੇਰੇ ਸਵੇਰੇ ਭਜਾਈ ਫਿਰਦੇ ਮੋਟਰਸਾਈਕਲ ਅਸਲ ਦੇ ਵਿੱਚ ਠੰਡ ਹੋਵੇ ਤਾਂ ਭਾਵੇਂ ਹੋਵੇ ਗਰਮੀ ਹੁੰਦੀ ਸਿਆਣਿਆਂ ਵਾਸਤੇ ਹੀ ਹੈ ਨਿਆਣੇ ਜਿਹੜੇ ਉਹ ਪਰਵਾਹ ਨਹੀਂ ਕਰਦੇ ਹੈਗੇ ਇਸ ਚੀਜ਼ ਦੀ। ਮੋਟਰਸਾਈਕਲ ਦੀ ਚੈਨ ਨੂੰ ਦਿੰਦੇ ਆ ਮੋਬਾਈਲ ਸਫ਼ਰ ਹੈਗਾ ਸਾਡਾ ਥੋੜ੍ਹਾ ਜ਼ਿਆਦਾ ਸਵੇਰੇ ਸਵੇਰੇ ਖੁੱਲ੍ਹਣਾ ਕਿਹੜਾ ਸੌਖਾ ਰਬੜ ਵੀ ਨਹੀਂ ਖੁੱਲ੍ਹਦੀ ਸਵੇਰੇ ਸਵੇਰੇ ਸਰਦੀ ਦੀ ਵਜ੍ਹਾ ਤੋਂ ਨਿਕਲਿਆ ਹੋਵੇ ਥੋੜਾ ਨਹੀਂ ਬਹੁਤ ਜ਼ਿਆਦਾ ਕੀ ਬਹੁਤ ਜ਼ਿਆਦਾ ਸਫ਼ਰ मोबाइल भी बाहर आऊगा सवेरे सवेरे तो ना मोटरसाइकिल की चैन भी ढिली पई है भी टाइट करनी पैनी है। सूरज भी निकलता पिया थोड़ा थोड़ा हजे मोहम्मद भी आ गया तैयार होके 1.5 घंटे में ना सूरज थोड़ा जहा ना बेहतर होया अगे नालों यही सूरज सवेरे टाइम का निकलिया होंदा ना तो असीं जाके पट्ठे लियाने सीगे पर खैर हुण जाने तो वापस आकर फिर जावांगे पट्ठे लैण वास्ते। सूरज निकलण नाल ये है भी ना रास्ता सही नज़र आउण लग जांदा अगे आंदी उंदी शै जिहड़ी दिखण लग जांदी है नहीं तो रात नूं मोटरसाइकिल चलाना सौखा वा जे धुंध ना होवे तो दिने चलाना जो औखा हो जाता अचानक ही यकदम कोई रेड़ी रूड़ी या कोई शै ना इदां अगे आ जाती है। ग्यारह बजे जनाजा वा तो हजे सिर्फ 15 मिनट रहिंदे ते असीं पहुँच गए हैं। अलहमदुलिल्लाह जनाजा असीं अदा कर लिया वा हुण तैयारी करते हैं घर जाने की 1:15 हो गया वा जाके फिर जुम्मा भी पढ़ना हजे तो उस तो बाद फिर पट्ठे भी लैके आने। जल्दी जल्दी करते भी ना सानू 4 वज गए अज सानू सफुला लभ गया नाल पट्ठे वढाउण वास्ते। सफुला टक थोड़ा वधा अगे नूं उधर नूं 2 पंडां वढ़नियां चंगियां
ਜਿੱਥੇ ਕਹੇਂਗਾ ਉੱਥੇ ਲੈ ਕੇ ਜਾਣਾ। ਨਹੀਂ ਇੰਨਾ ਨਾ ਵਧਾਈ, ਥੋੜੇ ਜਿਹੇ ਵਧਾਈ। ਹਾਂ ਬਸ ਇੱਕ ਵਾਰ ਵਧਾ ਲਾ, ਹੋਰ ਇੱਕ ਸਟੈਪ ਹੋਰ ਕਰ ਲਾ ਅੱਗੇ। ਅਸੀਂ ਨਾ ਘਰੋਂ ਟਾਰਗੇਟ ਬਣਾ ਕੇ ਆਏ ਸੀ ਆਪਣਾ, ਵੀ ਸਾਨੂੰ ਨਾ ਮਗਰਬ ਵੇਲਾ ਹੋ ਜਾਣਾ ਇੱਥੇ ਹੀ, ਪਰ ਸੈਫੁੱਲਾ ਲੱਭਣ ਦੇ ਨਾਲ ਨਾ ਸਾਡਾ ਕੰਮ ਜਲਦੀ ਹੋ ਗਿਆ। ਸੂਰਜ ਹਜੇ ਪੂਰਾ ਖੜਾ ਵਾ, ਇਹ ਨਜ਼ਰ ਹੀ ਨਹੀਂ ਆਉਣਾ ਕੈਮਰੇ ਵਿੱਚ, ਕੈਮਰਾ ਸਾਰਾ ਕਾਲਾ ਜਿਹਾ ਹੋ ਜਾਂਦਾ, ਨਜ਼ਰ ਕੁਛ ਹੈ ਨਹੀਂ ਆਉਂਦੀ ਹੈਗੀ। ਇਹ ਦੱਸ ਨਾ ਹੁਣ ਕਿਹੜੀ ਸ਼ਾਇ ਇਹ ਪੱਠੇ ਮੇਰੇ ਵਡਾ ਤੇ ਹੁਣ ਆਪਣੇ ਪਿਆ ਹੈ। ਪੱਠੇ ਲੈ ਕੇ ਜਾਣਾ ਹੀ ਆ ਤੂੰ। ਅੱਛਾ ਜਿਹੜਾ ਬੰਦਾ ਤਾਂ ਪੱਠੇ ਲੈ ਕੇ ਜਾਂਦਾ ਉਹਨੂੰ ਭਲਾ ਕੀ ਕਹਿੰਦੇ? ਸੈਫੁੱਲਾ ਉਹਨੂੰ ਕਹਿੰਦੇ ਪਾਠੀ। ਜੇ ਪੱਠੇ ਲੈ ਕੇ ਜਾਂਦੇ ਨਾ ਇਦਾਂ, ਉਹਨਾਂ ਨੂੰ ਪਾਠੀ ਕਹਿੰਦੇ ਆ। ਪੱਠੇ ਅਸੀਂ ਆਪਣੇ ਲੱਦ ਲਏ ਆ। ਅਸੀਂ ਵੈਸੇ ਤਾਂ ਆਪਣੀ ਪੂਰੀ ਤਿਆਰੀ ਨਾਲ ਆਏ ਸੀਗੇ, ਸਵੈਟਰ ਤੇ ਨਾਲ ਆਪਣੀ ਚਾਦਰ ਸ਼ਾਦਰ ਮੈਂ ਲੈ ਕੇ ਆਇਆ ਸੀਗਾ। ਕਰੋ ਲੋਡ ਜਲਦੀ ਕਰੋ। ਗੱਟੂ ਦਾ ਮੂੰਹ ਅੰਦਰਲੇ ਪਾਸੇ ਕਰਨਾ ਸੀਗਾ। ਹਾਂ ਇਹ ਟਿਕਟੋਕ ਚੜ ਵੈਸੀ ਤੇਰੀ ਮੁੱਢੀਆਂ ਕੱਢਣਾ ਕੋਈ ਮਾੜਾ ਕੰਮ? ਆਪਣੇ ਕੰਮ ਵਾਸਤੇ ਕੀ ਆ? ਉਹ ਵੀ ਰੱਖ, ਪੱਠੇ ਵੀ ਰੱਖ ਚੁੱਕ ਕੇ ਇੱਥੇ ਪਿਛਲੇ ਪਾਸੇ ਰੱਖ ਪੱਠੇ। ਨਹੀਂ ਠੀਕ ਆ। ਟਾਈਮ ਮੈਨੂੰ ਲੱਗਦਾ ਫਿਰ ਉਹੀ ਹੋ ਜਾਣਾ ਮਗਰਬ ਵੇਲੇ ਹੀ। ਅਸੀਂ ਤੂੜੀ ਪਾਣੀ ਆ। ਅਸਲ 'ਚ ਚਾਚਾ ਜ਼ਮਾਨ ਦਾ ਬਾਲਣ ਛੱਡਣ ਚਲਾ ਗਿਆ ਨਾ ਘਰ, ਉੱਥੇ ਤਕਰੀਬਨ 15-20 ਮਿੰਟ ਸਾਡੇ ਲੱਗ ਗਏ, ਜਿਹਦੀ ਵਜ੍ਹਾ ਤੋਂ ਥੋੜ੍ਹੀ ਦੇਰ ਹੋ ਗਈ ਹੈ। ਸੂਰਜ ਜਿਹੜਾ ਨੇੜੇ ਲੱਗਿਆ ਖੜਾ ਹੁਣ ਤਾਂ। ਚਾਚਾ ਜ਼ਮਾਨ ਦੇ ਮੁੰਡੇ ਨੂੰ ਮੈਂ ਨਾਲ ਲੈ ਕੇ ਆਇਆ, ਹੁਣ ਮੈਂ ਕਿਹਾ ਤੂੜੀ ਚਕਾਈ ਮੈਨੂੰ। ਤੂੜੀ ਇੱਕ ਐਸੀ ਚੀਜ਼ ਆ ਜਿਹੜੀ ਪੰਡ 'ਚ ਪਾ ਕੇ ਨਾ ਇਕੱਲੇ ਬੰਦੇ ਨੂੰ ਚੱਕਣੀ ਨਾ ਔਖੀ ਹੁੰਦੀ ਆ। ਜੇ ਪੰਡ ਪੂਰੀ ਵੱਡੀ ਭਰ ਲਓ ਫਿਰ ਤਾਂ ਇੱਕ ਬੰਦਾ ਨਹੀਂ ਚੁੱਕ ਸਕਦਾ ਹੈਗਾ ਉਹਨੂੰ। ਅਸਲ ਦੇ ਵਿੱਚ ਉਹਨੂੰ ਟੇਢੀ ਟੂਢੀ ਕਰੋ ਨਾ, ਤੂੜੀ ਜਿਹੜੀ ਵਿੱਚ ਉੱਦਾਂ ਡੁੱਲ ਜਾਂਦੀ ਆ, ਜੇ ਸਿੱਧੀ ਰੱਖੋ ਫਿਰ ਚੁੱਕ ਨਹੀਂ ਹੁੰਦੀ ਹੈਗੀ। ਪੱਠੇ ਬਹੁਤੇ ਹੋਣ ਨਾ, ਪੰਡ 'ਚ ਨਾ ਦੇ ਹੋਣ ਤਾਂ ਬੰਦਾ ਨਾ ਖੁੱਲ੍ਹੇ ਲੋਡ ਕਰ ਲੈਂਦਾ ਰੇਹੜੀ 'ਤੇ, ਪਰ ਜਿਹੜੀ ਤੂੜੀ ਆ ਨਾ ਇਹ ਨਹੀਂ ਲੋਡ ਹੁੰਦੀ ਹੈਗੀ ਇੱਦਾਂ, ਇਹ ਪੰਡ ਦੇ ਵਿੱਚ ਹੀ ਜਾਣੀ ਆ। ਸਵੈਟਰ ਪਾ ਲਈਏ ਹੁਣ ਘਰ ਜਾਣ ਤੋਂ ਪਹਿਲੇ। ਮੋਟਰਸਾਈਕਲ ਤਾਂ ਬੜੀ ਠੰਡੀ ਹਵਾ ਲੱਗਦੀ ਆ। ਅੱਲਾ ਕਰੇ ਮੌਸਮ ਰਵੇ ਸਾਫ਼ ਤੇ ਸਵੇਰੇ ਫਿਰ ਧੁੱਪ ਨਿਕਲ ਆਵੇ ਤੇ ਸ਼ਾਦੀ ਖਾਣ ਦਾ ਵੀ ਮਜ਼ਾ ਆਏਗਾ। ਫਿਰ ਸਵੇਰੇ ਇਨਸ਼ਾਅੱਲਾ ਇੱਕ ਸ਼ਾਦੀ ਆ, ਉਹ ਅਟੈਂਡ ਕਰਨੀ ਸਵੇਰੇ। ਸੂਰਜ ਨਾ ਗਰੂਬ ਹੁੰਦਾ ਪਿਆ ਹੁਣ, ਪੰਚੇ ਖੜੇ। ਸਾਡੇ ਡੰਗਰਾਂ ਦੇ ਪੱਠੇ ਨਾ ਅੱਜ ਵਾਹਵਾ ਲੇਟ ਹੋ ਗਏ ਆ। ਚੱਲਦੇ ਜਾ ਕੇ ਨਾ ਹੁਣ ਡੰਗਰ ਨੂੰ ਪੱਠੇ ਛੱਠੇ ਪਾਉਂਦੇ ਆ। ਆਪਣੇ ਵਲੌਗ ਦਾ ਇੱਥੇ ਹੀ ਕਰਦੇ ਆ ਐਂਡ। ਸ਼ਾਦੀ ਹੋਵੇ ਜਾਂ ਹੋਵੇ ਕੋਈ ਫੋਤਗੀ, ਸਰਦੀਆਂ ਵਿੱਚ ਖਾਸ ਕਰ ਜਿਹੜੇ ਧੁੰਦ ਵਾਲੇ ਦਿਨਾਂ 'ਚ ਇਹਨਾਂ 'ਚ ਕੰਮ ਬਹੁਤ ਔਖਾ ਹੁੰਦਾ। ਜਿਹੜਾ 6-7 ਘੰਟੇ ਦਾ ਸਫ਼ਰ ਹੈ ਨਾ, ਫੈਸਲਾਬਾਦ ਤੋਂ ਮਹਿਮਾਨ ਆਏ ਨਾ, 6-7 ਘੰਟੇ ਦਾ ਸਫ਼ਰ ਸੀਗਾ, ਉਹ 12-13 ਘੰਟੇ ਜਾ ਕੇ ਹੋਇਆ। ਅਸੀਂ ਵੈਸੇ ਪਹੁੰਚ ਜਾਂਦੇ 45 ਮਿੰਟਾਂ 'ਚ, 50 ਮਿੰਟਾਂ 'ਚ, ਜਾਂ ਬਹੁਤਾ ਲਾਓ ਤਾਂ ਘੰਟਾ। ਅਸੀਂ ਪਹੁੰਚੇ ਸਵੇਰੇ 1.5 ਘੰਟੇ ਵਿੱਚ, ਉਹ ਵੀ ਆਪਣੇ ਨਾਲੋਂ ਬੜਾ ਤੇਜ਼ ਗਏ ਅਸੀਂ। ਉਹ ਵੀ ਅਸੀਂ ਬੜਾ ਤੇਜ਼ ਗਏ ਆਪਣੇ ਵੱਲੋਂ ਨਾ, ਪਰ ਡਰ ਵੀ ਲੱਗਦਾ ਸੀ ਕਿ ਸ਼ਾਇਦ ਵਿੱਚ ਵੱਜ ਨਾ ਜਾਈਏ। ਸਾਡਾ ਅੱਜ ਦਾ ਵਲੌਗ ਇੰਨਾ ਹੀ ਸੀਗਾ। ਉਮੀਦ ਹੈ ਤੁਹਾਨੂੰ ਚੰਗਾ ਲੱਗਿਆ ਹੋਵੇਗਾ। ਕਮੈਂਟ ਕਰਕੇ ਜ਼ਰੂਰ ਦੱਸਿਓ। ਦੁਆਵਾਂ 'ਚ ਯਾਦ ਰੱਖਿਓ। ਅੱਲਾ ਹਾਫਿਜ਼।